बिस्मिल्लाहिर्रहमानिर्रहीम अल्लाहुम्मा सल्ली अला मुहम्मद व अला आलि मुहम्मद। अस्सलाम वालेकुम सारे सजना साथियों नू, मेरे दोस्तों नू, प्यारिਆਂ ਨੂੰ, मेरे ਚਾਹਣ ਵਾਲਿਆਂ ਨੂੰ। ਤੇ ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੈਰ ਵਾਫੀਅਤ ਨਾਲ ਹੋਵੋਗੇ। ਅਸੀਂ ਵੀ ਅੱਲਾ ਦੇ ਕਰਮੋ ਫਜ਼ਲ ਦੇ ਨਾਲ, ਤੁਹਾਡੀਆਂ ਦੁਆਵਾਂ ਨਾਲ ਅਲਹਮਦੁਲਿਲਾ ਅੱਜ ਦੇ ਨਵੇਂ ਵਲਾਗ ਦੇ ਵਿੱਚ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਤੇ ਅੱਜ ਦਾ ਵਲਾਗ ਕਰਨੇ ਆ ਸ਼ੁਰੂ ਜੀ। ਤੇ ਅੱਜ ਤੁਹਾਨੂੰ ਦੱਸਾਂਗੇ ਅਸੀਂ ਕਿ ਅੱਲਾਹ ਤਾਲਾ ਜਿਹਨੂੰ ਬਚਾਉਂਦਾ ਹੈ ਉਹ ਕਦੀ ਨਹੀਂ ਮਰ ਸਕਦਾ। ਉਹ ਛੱਤ ਦੇ ਥੱਲੋਂ ਵੀ ਨਿਕਲ ਆਉਂਦਾ ਹੈ, ਗੱਡੀਆਂ ਦੇ ਥੱਲੋਂ ਵੀ ਨਿਕਲ ਆਉਂਦਾ ਹੈ। ਠੀਕ ਹੈ ਜੀ, ਅੱਲਾਹ ਤਾਲਾ ਜਿਹਨੂੰ ਰੱਖੇ ਉਹਨੂੰ ਕੌਣ ਚੱਖੇ। ਠੀਕ ਹੈ। ਤੇ ਅੱਜ ਮੈਂ ਕਿਹਾ ਕਿ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੇ ਆ ਕਿ ਅੱਲਾਹ ਤਾਲਾ ਨੇ ਮੇਰੀ ਵੀ ਜਾਨ ਬਚਾਈ ਹੈ, ਜਾਨਵਰਾਂ ਦੀ ਵੀ। ਕਿ ਉਹਨ ਬਾਰਿਸ਼ ਦੀ ਵਜ੍ਹਾ ਨਾਲ ਛੱਤ ਗਿਆ ਸੀ ਡਿੱਗ ਸਾਡਾ ਢਾਰੇ ਦਾ, ਜਿੱਥੇ ਅਸੀਂ ਆਪਣੇ ਜਾਨਵਰ ਬੰਨ੍ਹਦੇ ਰਹੇ ਹਾਂ, ਅੰਦਰ ਮੱਝਾਂ ਤੇ ਬੱਕਰੀਆਂ ਭੇਡਾਂ। ਤੇ ਉਹ ਬਾਰਿਸ਼ ਆਈ ਤੇ ਉਹ ਬਾਰਿਸ਼ ਦੇ ਵਿੱਚ ਨਾ ਉਹ ਚੋਂਦਾ ਸੀ ਜੀ ਉਤੋਂ ਨਾ ਛੱਤ, ਯਾਨੀ ਕਿ ਸੁਰਾਖ ਹੀ ਛੱਤ ਦੇ ਵਿੱਚ। ਤੇ ਉਹ ਮੈਂ ਉੱਤੇ ਛੱਤ ਦੇ ਚੜ੍ਹਿਆ ਉਹ ਸੁਰਾਖ ਬੰਦ ਕਰਨ ਵਾਸਤੇ ਮਿੱਟੀ ਲੈ ਕੇ ਇੱਕ ਦਾਬੜਾ ਮਿੱਟੀ ਦਾ ਉਹਦੇ ਵਿੱਚ ਪਾਇਆ, ਉਹਨੂੰ ਦਬਾ ਕੇ ਤੇ ਦੂਸਰਾ ਦਾਬੜਾ ਲੈਣ ਜਦੋਂ ਆਇਆ ਨਾ ਮੈਂ, ਤੇ ਉਹ ਜਨਾਬ ਛੱਤ ਥੱਲੇ ਡਿੱਗ ਪਈ ਹੈ। ਮੈਂ ਛੱਤ ਦੇ ਉੱਤੇ ਹਾਂ, ਜਾਨਵਰ ਥੱਲੇ ਆ ਗਏ। ਉਹ ਬਾਅਦ 'ਚ ਜਨਾਬ ਨਮਾਜ਼ੀ ਨਮਾਜ਼ ਪੜ੍ਹ ਕੇ ਆ ਰਹੇ ਹਨ ਅਸਰ ਦੀ, ਉਹਨਾਂ ਨੇ ਉਹ ਫੜ ਲਓ ਹੋ ਗਿਆ, ਰੌਲਾ ਪੈ ਗਿਆ ਮਹੱਲੇ 'ਚ। ਉਹ ਫਿਰ ਉਹ ਮੇਰੀ ਜਾਨ ਬਚਾਉਣ ਆ ਗਏ। ਉਹ ਅੱਲਾ ਦਾ ਸ਼ੁਕਰ ਹੈ ਕਿ ਮੈਨੂੰ ਕੋਈ ਸੱਟ ਨਹੀਂ ਲੱਗੀ। ਉਹ ਥੱਲੇ ਜਾਨਵਰ ਹਨ, ਜਦੋਂ ਮੈਂ ਥੱਲੇ ਆਇਆ ਮੈਂ ਕਿਹਾ ਯਾਰ ਉਹ ਜਾਨਵਰ ਨੇ ਥੱਲੇ ਛੱਤ ਦੇ ਆ ਗਏ ਦੇ ਤੇ ਉਹਨਾਂ ਨੂੰ ਕੱਢਣਾ ਹੈ। ਵੇਖੋ ਜ਼ਿੰਦਾ ਹੀ ਨੇ ਕਿ ਜਾਂ ਬਹਕ ਹੋ ਗਏ ਨੇ। ਬਾਅਦ ਜਦੋਂ ਥੋੜ੍ਹਾ ਜਿਹਾ ਫਰੋਲਿਆ ਨਾ ਤੇ ਉਹ ਅੱਲਾ ਦਾ ਸ਼ੁਕਰ ਹੈ ਕਿ ਥੱਲੇ ਜਨਾਬ ਜ਼ਿੰਦਾ ਸਲਾਮਤ ਸਹੀ ਉਹਨਾਂ ਨੂੰ ਬਾਹਰ ਕੱਢਿਆ ਇੱਕ ਇੱਕ ਕਰਕੇ, ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹੁਣ ਤੁਹਾਨੂੰ ਅਸੀਂ ਵਿਖਾਉਂਦੇ ਹਾਂ ਉਹ ਛੱਤ ਕਿਵੇਂ ਡਿੱਗੀ ਹੈ, ਕਿਵੇਂ ਉਹਦੇ 'ਚ ਪਾਣੀ ਪਿਆ ਤੇ ਉਹ ਛੱਤ ਡਿੱਗ ਪਈ ਹੈ। ਠੀਕ ਹੈ ਜੀ, ਆਓ ਜੀ ਕੈਮਰਾਮੈਨ ਭਾਈਏ। ਲਓ ਜੀ, ਇਹ ਛੱਤ ਡਿੱਗੀ ਹੈ ਤੇ ਇਹ ਕੰਧ, ਯਾਨੀ ਕਿ ਪਹਿਲੇ ਉਹ ਨੀਂਹ 'ਚ ਕਿਤੇ ਪਾਣੀ ਪੈਂਦਾ ਰਿਹਾ, ਉਹ ਸਾਨੂੰ ਨਹੀਂ ਪਤਾ ਲੱਗਾ ਤੇ ਉਹ ਜਾਨਵਰ ਵੱਜੇ ਦੇ ਹਨ। ਮੈਂ ਛੱਤ 'ਤੇ ਚੜ੍ਹਿਆ, ਉਹ ਕੰਧ ਜਿਹੜੀਆਂ ਨੇ ਉਰਾਂ ਇਸ ਸਾਈਡ 'ਤੇ ਜ਼ਰਾ ਨੀਵੀਂ ਹੀ ਜ਼ਿਆਦਾ ਜਗ੍ਹਾ, ਤੇ ਇਹ ਸਾਈਡ ਜਿਹੜੀ ਆ ਉਹ ਕੰਧ ਦੀ ਪੂਰੀ ਕੰਧ ਜਿਹੜੀ ਆ ਛੱਤ ਦੇ ਥੱਲੋਂ ਹੀ ਨਿਕਲ ਗਈ ਹੈ, ਡਿੱਗ ਪਈ ਹੈ। ਬਾਅਦ 'ਚੋਂ ਮੈਂ ਛੱਤ ਦੇ ਉੱਤੇ ਹਾਂ ਤੇ ਉਹ ਛੱਤ ਜਨਾਬ ਥੱਲੇ ਆ ਗਈ ਆਰਾਮ ਨਾਲ। ਉਹ ਅੱਲਾ ਦਾ ਸ਼ੁਕਰ ਹੈ ਕੋਈ ਸੱਟ ਨਹੀਂ ਲੱਗੀ। ਤੇ ਇਹ ਵੇਖ ਲਓ ਛੱਤ ਡਿੱਗੀ ਦੀ ਹੈ, ਗਾਡਰ ਬਾਹਰ ਨਿਕਲੇ ਦੇ ਨੇ। ਦੀਵਾਰ, ਇਹ ਵੀ ਦੀਵਾਰ ਪਰਾਂ ਨੂੰ ਟੁਰ ਗਈ ਦੀ ਹੈ, ਇਹ ਦੀਵਾਰ ਡਿੱਗ ਪਈ ਹੈ, ਅੱਧੀ ਰਹਿ ਗਈ ਹੈ। ਤੇ ਛੱਤ ਵੇਖ ਲਓ ਡਿੱਗਾ ਦਾ। ਤੇ ਇਸ ਤਰ੍ਹਾਂ ਯਾਨੀ ਕਿ ਅੱਲਾਹ ਤਾਲਾ ਨੇ ਬਚਾ ਲਿਆ। ਫਿਰ ਛੱਤ ਦੇ ਥੱਲੇ ਯਾਨੀ ਕਿ ਇੱਥੇ ਜਾਨਵਰ ਆਏ ਦੇ ਹਨ, ਇਸ ਸਾਈਡ 'ਤੇ ਇੱਥੇ ਜਾਨਵਰ ਹਨ, ਇਹ ਸਾਹਮਣੇ ਬਿਲਕੁਲ ਇਹ ਜਗ੍ਹਾ 'ਤੇ। ਤੇ ਉਹ ਜਾਨਵਰ ਜਿਹੜੇ ਨੇ ਉਹ ਬਾਹਰ ਕੱਢੇ ਨੇ ਇਸ ਤਰ੍ਹਾਂ ਹੀ। ਤੇ ਅੱਲਾ ਦਾ ਸ਼ੁਕਰ ਹੈ ਸਹੀ ਸਲਾਮਤ ਬਾਹਰ ਨਿਕਲੇ ਨੇ। ਤੁਹਾਡੀਆਂ ਦੁਆਵਾਂ ਨਾਲ ਸਾਡੀ ਵੀ ਜਾਨ ਬਚ ਗਈ, ਉਹ ਜਾਨਵਰਾਂ ਦੀ ਵੀ ਬਸ ਅੱਲਾਹ ਤਾਲਾ ਨੇ ਜਾਨ ਬਚਾਈ ਹੈ ਜੀ। ਤੇ ਬਾਅਦ 'ਚ ਫਿਰ ਮਸਲਾ ਹੀ ਅੱਗੇ ਸਰਦੀ, ਤੁਹਾਨੂੰ ਪਤਾ ਹੈ ਸਰਦੀ ਦਾ ਮੌਸਮ ਹੈ, ਉਹਦੀ ਵਜ੍ਹਾ ਨਾਲ ਜਾਨਵਰ ਅੰਦਰ ਬੰਨਣੇ ਹਨ, ਮੱਝਾਂ ਵੀ ਤੇ ਭੇਡ ਬੱਕਰੀ। ਉਹਦੀ ਵਜ੍ਹਾ ਨਾਲ ਫਿਰ ਅਸੀਂ ਨਾ ਆਰਜ਼ੀ ਤੌਰ 'ਤੇ ਯਾਨੀ ਕਿ ਸ਼ਾਰਟ ਟਾਈਮ ਹੀ ਸਰਦੀ ਹੀ, ਤੇ ਉਹ ਮਕਾਨ ਬਣਾਉਂਦੇ ਹਾਂ, ਕਮਰਾ ਬਣਾਉਂਦੇ ਹਾਂ, ਜ਼ਰਾ ਟਾਈਮ ਲੱਗਣਾ ਸੀ। ਤੇ ਉਹ ਫਿਰ ਅਸੀਂ ਨਾ ਇੱਕ ਆਰਜ਼ੀ ਤੌਰ 'ਤੇ ਇੱਕ ਢਾਰਾ ਜਿਹਾ ਬਣਾਇਆ, ਉਹ ਵਿਖਾਉਂਦੇ ਹਾਂ ਤੁਹਾਨੂੰ, ਜਿੱਥੇ ਅਸੀਂ ਰਾਤ ਨੂੰ ਮੱਝਾਂ ਆਪਣੀਆਂ ਬੰਨਣੇ ਆ ਤੇ ਉਹਦਾ ਵੀ ਵਿਜ਼ਿਟ ਕਰਾਉਂਦੇ ਹਾਂ ਤੁਹਾਨੂੰ। ਇਹ ਵੇਖੋ ਜੀ, ਐਨ ਛੱਤ ਡਿੱਗ ਪਈ ਹੈ ਤੇ ਅੱਲਾ ਦਾ ਸ਼ੁਕਰ ਹੈ ਕਿ ਬਚਤ ਹੋ ਗਈ ਹੈ, ਜਾਨੀ ਨੁਕਸਾਨ ਕੋਈ ਨਹੀਂ ਹੋਇਆ। ਫਿਰ ਲਓ ਜੀ, ਇਹ ਛੱਤ ਡਿੱਗੀ ਦੀ ਹੈ, ਤੁਹਾਡੇ ਸਾਹਮਣੇ ਇਹ ਕਾਨੇ ਨਜ਼ਰ ਆਉਣ ਡੇ ਨੇ। ਇਹ ਕੰਧ ਡਿੱਗ ਪਈ ਸੀ ਤੇ ਮੈਂ ਜਨਾਬ ਛੱਤ ਦੇ ਉੱਤੇ ਹੀ ਹਾਂ ਤੇ ਮੈਂ ਵੀ ਥੱਲੇ ਆ ਗਿਆ ਆਰਾਮ ਨਾਲ ਹੀ, ਇੰਝ ਹੀ ਯਾਨੀ ਕਿ ਸਲਿੱਪ ਹੋ ਗਿਆ। ਉਹ ਅੱਲਾ ਦਾ ਸ਼ੁਕਰ ਹੈ ਬਸ ਕਿ ਮੈਂ ਵਿੱਚ ਨਹੀਂ ਵਗਿਆ, ਯਾਨੀ ਕਿ ਮੇਰੀ ਲੱਤ ਲੁੱਤ ਕਿਤੇ ਕੋਈ ਸੱਟ ਨਹੀਂ ਲੱਗੀ ਅਲਹਮਦੁਲਿਲਾ, ਨਹੀਂ ਤਾਂ ਮੈਂ ਵੀ ਛੱਤ ਦੇ ਥੱਲੇ ਆ ਸਕਣਾ ਹਾਂ। ਤੇ ਜਾਨਵਰ ਵੀ ਅੱਲਾ ਪਾਕ ਨੇ ਬਚਾ ਲਏ, ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੁਹਾਡੀਆਂ ਦੁਆਵਾਂ ਨਾਲ, ਅੱਲਾ ਪਾਕ ਦੇ ਕਰਮ ਨਾਲ। ਤੇ ਇਹ ਛੱਤ ਹੈ ਜੀ, ਵੇਖ ਲਓ ਤੁਹਾਡੇ ਸਾਹਮਣੇ ਹੀ ਹੈ, ਡਿੱਗੀ ਸੀ ਬਾਰਿਸ਼ ਦੀ ਵਜ੍ਹਾ ਨਾਲ। ਤੇ ਫਿਰ ਅਸੀਂ ਢਾਰਾ ਬਣਾਇਆ ਜਾਨਵਰਾਂ ਵਾਸਤੇ ਤੇ ਉਹ ਤੁਹਾਨੂੰ ਵਿਖਾਉਂਦੇ ਹਾਂ ਹੁਣ ਜਾ ਕੇ। ਕੈਮਰਾਮੈਨ ਆ ਜਾਓ ਵਿਖਾਈਏ।
ਲਓ ਜੀ, ਇਹ ਅਸੀਂ ਢਾਰਾ ਬਣਾਇਆ ਆਰਜ਼ੀ ਢਾਰਾ ਕਿ ਸਰਦੀਆਂ ਤੋਂ ਬਚਾਉਣ ਵਾਸਤੇ ਜਾਨਵਰਾਂ ਨੂੰ ਇੱਥੇ ਰਾਤ ਨੂੰ ਮੱਝਾਂ ਨੂੰ ਬੰਨ੍ਹਨੇ ਆ ਅਸੀਂ। ਤੇ ਇਹ ਯਾਨੀ ਕਿ ਟੀਅਰ ਲਾ ਕੇ ਟੀਅਰਾਂ ਦੇ ਨਾਲ ਕਿੜੀਆਂ ਬਣਾ ਕੇ ਪਰਾਲੀ ਦੀਆਂ ਤੇ ਕਾਨਿਆਂ ਦੀਆਂ, ਤੇ ਇਹ ਵੇਖ ਲਓ। ਤੇ ਉਹ ਅਸੀਂ ਇੱਥੇ ਬੰਨੀਆਂ ਨੇ, ਉਹ ਬੰਨ੍ਹ ਕੇ ਨਾ ਅਸੀਂ। ਲਓ ਜੀ, ਇਹ ਸਾਡੀਆਂ ਕਿੜੀਆਂ ਨੇ, ਯਾਨੀ ਕਿ ਡਿਊਟੀ ਟੈਬ ਅਸੀਂ ਬਣਾਈ ਦੀ ਸੀ ਬੈਠਕ ਦੇ ਨਾਲ, ਯਾਨੀ ਕਿ ਗੇਟ ਲਾਇਆ ਦਾ ਸੀ। ਤੇ ਉਹ ਗੇਟ ਦੋਵਾਂ ਸਾਈਡਾਂ ਤੋਂ ਖੁੱਲ੍ਹਾ ਸੀ, ਉਹ ਫਿਰ ਆਰਜ਼ੀ ਤੌਰ ਤੇ ਬੰਦ ਤੇ ਕਰਨਾ, ਯਾਨੀ ਕਿ ਸਰਦੀ ਨੂੰ ਢੱਕਣ ਵਾਸਤੇ, ਜਿੱਥੇ ਯਾਨੀ ਕਿ ਮੱਝਾਂ ਨੂੰ ਠੰਡ ਨਾ ਲੱਗੇ, ਜਾਨਵਰਾਂ ਨੂੰ ਠੰਡ ਨਾ ਲੱਗੇ। ਇਹ ਅੰਦਰੋਂ ਵੀ ਵਹਾਨੇ ਆ ਤੁਹਾਨੂੰ ਇਹ ਕਿਸ ਤਰ੍ਹਾਂ ਅਸੀਂ ਬੰਨਿਆ ਦਾ ਜੀ। ਇਹ ਵੇਖੋ, ਇਹ ਅਸੀਂ ਬੰਨਿਆ ਦਾ ਟੀਅਰ ਲਾ ਕੇ, ਤੇ ਟੀਅਰਾਂ ਦੇ ਨਾਲ ਕਾਨਿਆਂ ਦੀਆਂ ਕਿੜੀਆਂ ਬਣਾ ਕੇ, ਤੇ ਇਹ ਅਸੀਂ ਬੰਨਿਆ ਦਾ। ਬੰਨ ਕੇ ਤੇ ਫਿਰ ਆਰਜ਼ੀ ਤੌਰ ਤੇ ਇਹ ਢਾਰਾ ਬਣਾਇਆ, ਤੇ ਜਾਨਵਰ ਇੱਥੇ ਬੰਨੀ ਦੇ ਨੇ ਸਰਦੀ ਤੋਂ ਬਚਣ ਵਾਸਤੇ। ਆ ਵੇਖਿਆ ਉੱਤੇ ਲੈਂਟਰ ਹੈ, ਲੇਕਿਨ ਇਹ ਸਾਈਡਾਂ ਖੁੱਲੀਆਂ ਹਨ ਇਹਦੀਆਂ, ਉਹ ਸਾਈਡਾਂ ਨੂੰ ਬੰਦ ਕੀਤਾ ਦਾ ਕਿੜੀਆਂ ਨਾਲ, ਟੀਅਰਾਂ ਦੇ ਨਾਲ ਕਾਨੇ ਬੰਨ੍ਹ ਕੇ ਜੀ। ਇਹ ਵੇਖ ਲਓ। ਤੇ ਹੁਣ ਅਲਹਮਦੁਲਿਲਾ ਜਾਨਵਰ ਜਿਹੜੇ ਨੇ ਉਹ ਸਰਦੀ ਤੋਂ ਸੇਫ ਨੇ, ਬਚੇ ਦੇ ਨੇ, ਤੇ ਅੱਲਾ ਦਾ ਸ਼ੁਕਰ ਹੈ, ਅੱਲਾਹ ਤਾਲਾ ਨੇ ਜਾਨ ਬਚਾਈ ਸਾਡੀ ਵੀ, ਜਾਨਵਰਾਂ ਦੀ ਵੀ, ਤੇ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਅਲਹਮਦੁਲਿਲਾ। ਆ ਵੇਖਿਆ ਕਿੜੀਆਂ ਬੰਨੀ ਦੀਆਂ ਨੇ ਅਸੀਂ ਜੀ। ਉਹ ਪਰਾਲੀ ਦੀ ਕਿੜੀ ਬਣਾਈ ਦੀ ਹੈ ਇੰਝ, ਬੜੀ ਬਿਹਤਰੀਨ ਬਣੀ ਦੀ ਹੈ, ਹਵਾ ਨਹੀਂ ਯਾਨੀ ਕਿ ਆਉਂਦੀ, ਸਰਦੀ ਨਹੀਂ ਲੱਗਦੀ। ਇਹ ਵੇਖਿਆ ਜੇ। ਤੇ ਪਿਛਲੀ ਸਾਈਡ ਦੇ ਨਾ ਅਸੀਂ ਕੱਪੜਿਆਂ ਦੇ ਪਰਦੇ ਸੁੱਟ ਦਿੱਤੇ ਦੇ ਨੇ ਉੱਤੇ, ਕਿ ਜਿਹੜੀ ਕੋਈ ਸੁਰਾਖ ਨੇ ਨਜ਼ਰ ਆ ਰਹੇ, ਉਹ ਹਵਾ ਨਾ ਆਏ ਤੇ ਕਮਰਾ ਗਰਮ ਰਹੇ ਤੇ ਜਾਨਵਰਾਂ ਨੂੰ ਠੰਡ ਨਾ ਲੱਗੇ। ਇਹ ਪਰਦਾ ਕਰ ਦਈਦਾ। ਇਹ ਵੀ ਕੀੜੀ ਦੇ ਅੱਗੇ ਇਹ ਯਾਨੀ ਕਿ ਦਰਵਾਜ਼ਾ ਅਸੀਂ ਬਣਾਇਆ ਦਾ ਪਰਾਲੀ ਦਾ ਹੀ, ਕੀੜੀਆਂ ਬਣਾ ਕੇ ਤੇ ਥੱਲੇ ਸੁੱਟ ਦਿੰਦੇ ਆ ਰਾਤ ਨੂੰ, ਅੰਦਰ ਬੰਨ ਕੇ ਮੱਝਾਂ। ਇਹ ਉੱਤੇ ਕੱਪੜਾ ਪਾੜਿਆ ਦਾ, ਤੇ ਉਹ ਬੜਾ ਸੇਫ ਹੋ ਗਿਆ। ਤਾਂ ਬਾਰਿਸ਼ ਵਗੈਰਾ ਦਾ ਪਾਣੀ ਵੀ ਅੰਦਰ ਨਹੀਂ ਜਾਂਦਾ, ਹਵਾ ਨਹੀਂ ਜਾਂਦੀ, ਤੇ ਬੜਾ ਅੱਛਾ ਨਿਜ਼ਾਮ ਹੈ ਹੁਣ ਅਲਹਮਦੁਲਿਲਾ। ਤੇ ਇੰਝ ਯਾਨੀ ਕਿ ਅਸੀਂ ਮੱਝਾਂ ਪੱਠੇ ਖਾ ਰਹੀਆਂ ਜੀ, ਮਾਸ਼ਾਅੱਲਾ ਪੱਠੇ ਪੁੱਠੇ ਪਾੜੇ ਨੇ, ਤੇ ਮੱਝਾਂ ਨੂੰ ਖੁੱਲੀ ਤੇ ਬੰਨ ਛੜਿਆ, ਤੂੜੀ ਸਟਾਲਾ ਮਿਕਸ। ਤੇ ਇਹ ਪੱਠੇ ਬਾਹਰ ਸੁੱਟਣ ਦੀ ਹੈ ਮੱਝ। ਪੱਠੇ ਬਾਹਰ ਨਾ ਸੁੱਟ, ਪੱਠੇ ਬੜੇ ਕੀਮਤੀ ਨਹੀਂ, ਤੂੜੀ ਬੜੀ ਮਹਿੰਗੀ ਆ, 1000 ਰੁਪਏ ਮਾਣੀ ਤੂੜੀ, ਤੇ ਤੂੰ ਬਾਹਰ ਖਿਲਾਰੀ ਜਾਣ ਦੀਆਂ, ਲੋਕਾਂ ਨੂੰ ਲੱਭਣ ਨਹੀਂ ਡੇ ਤੇ ਕੀ ਕਰਨ ਦੀਆਂ। ਲਓ ਜੀ, ਇਹ ਮੱਝਾਂ ਨੇ ਸਾਡੀਆਂ ਮਾਸ਼ਾਅੱਲਾ ਪੱਠੇ ਖਾ ਰਹੀਆਂ ਨੇ। ਇੱਥੇ ਬੰਨਣੇ ਆ ਜੀ ਅਸੀਂ ਖੋਤੀ ਆਪਣੀ, ਤੇ ਖੋਤੀ ਦੇ ਉੱਤੇ ਯਾਨੀ ਕਿ ਕਾਨੇ ਪਾ ਕੇ ਤੇ ਉੱਤੇ ਛਾਪਰ ਪਾ ਦਿੱਤਾ, ਤਾਂ ਥੱਲੇ ਖੋਤੀ ਬੰਨਣੇ ਆ। ਇਹ ਦੋਵਾਂ ਸਾਈਡਾਂ ਤੇ ਪਰਦਾ ਰਾਤ ਨੂੰ ਕਰ ਦਿੱਤਾ। ਉਹ ਚਾਦਰ ਜਿਹੜੀ ਯੈਲੋ ਨਜ਼ਰ ਆਉਣ ਡਈ ਹੈ, ਉਹ ਸਾਈਡ ਤੇ ਦੇਹੜੀ ਦੀ ਹੈ, ਇੱਕ ਚਾਦਰ ਇਸ ਸਾਈਡ ਤੇ ਲਾਹੜੀ ਦੀ ਹੈ, ਤੇ ਉਹਨੂੰ ਹਵਾ ਵਗੈਰਾ ਨਹੀਂ ਲੱਗਦੀ, ਉਹ ਵੀ ਸਰਦੀ ਤੋਂ ਬਚੀ ਰਹਿੰਦੀ ਹੈ। ਕਿਉਂਕਿ ਜਾਨਵਰ ਉਹ ਜਗ੍ਹਾ ਜਿਹੜੀਆਂ ਨੇ ਉਹ ਥੋੜ੍ਹੀ ਹੈ, ਉੱਥੇ ਮੱਝਾਂ ਹੀ ਆਉਂਦੀਆਂ ਨੇ। ਤੇ ਖੋਤੀ ਨੂੰ ਇਸ ਵਾਸਤੇ ਅਸੀਂ ਨਾ ਇਹ ਖੋਤੀ ਵਾਸਤੇ ਅਲੱਗਾ ਜਿਹੜਾ ਨਾ ਉਹ ਢਾਰਾ ਟੈਪ ਬਣਾਇਆ, ਕਿ ਉਹਨੂੰ ਠੰਡ ਨਾ ਲੱਗੇ, ਕਿਉਂਕਿ ਉਹਨੂੰ ਵੀ ਬਚਾਉਣਾ। ਕਿਉਂਕਿ ਉਹ ਜਿਹੜਾ ਕੰਮ ਕਰਦੀਆਂ ਨੇ ਖੋਤੀ, ਉਹ ਮੱਝਾਂ ਵੀ ਨਹੀਂ ਕਰਦੀਆਂ, ਉਹ ਪੱਠੇ ਲਿਆਏਗੀ ਤੇ ਉਹ ਖਾਣਗੀਆਂ, ਤੇ ਬੜੀ ਸਹੂਲਤ ਹੈ। ਲਓ ਜੀ, ਵੇਖਿਆ ਹੀ ਹੈ ਤੁਸੀਂ ਕਿ ਅੱਲਾਹ ਤਾਲਾ ਨੇ ਜਿਹਨੂੰ ਬਚਾਉਣਾ ਹੈ, ਅੱਲਾਹ ਤਾਲਾ ਉਹਨੂੰ ਬਚਾ ਲੈਂਦਾ ਹੈ। ਠੀਕ ਹੈ ਜੀ। ਤੇ ਕੋਠਾ ਵੀ ਡਿੱਗ ਪਿਆ, ਕੰਧ ਵੀ ਡਿੱਗ ਪਈ, ਹਰ ਚੀਜ਼ ਡਿੱਗ ਪਈ, ਥੱਲੇ ਜਾਨਵਰ ਵੀ ਆ ਗਏ, ਤੇ ਅੱਲਾਹ ਤਾਲਾ ਨੇ ਸਾਨੂੰ ਬਚਾ ਲਿਆ ਜੀ। ਤੁਹਾਡੀਆਂ ਦੁਆਵਾਂ ਨਾਲ ਤੇ ਅੱਲਾ ਦੇ ਕਰਮ ਨਾਲ ਅਸੀਂ ਜ਼ਿੰਦਾ ਸਲਾਮਤ ਤੁਹਾਡੇ ਸਾਹਮਣੇ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਤੇ ਦੁਆ ਕਰਿਓ, ਤੇ ਆਪਣਾ ਜਨਾਬ ਤੁਹਾਡੀਆਂ ਮੁਹੱਬਤਾਂ ਦੁਆਵਾਂ ਤੁਹਾਡੇ ਤਾਵਾਂ ਦੀ ਬਹੁਤ ਜ਼ਰੂਰਤ ਹੈ ਸਾਨੂੰ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ ਆਪਣੇ ਦੋਸਤਾਂ ਨਾਲ, ਸੱਜਣਾਂ ਨਾਲ, ਸਾਥੀਆਂ ਨਾਲ, ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਕਿ ਸਾਡੇ ਵਲੌਗ ਕੈਸੇ ਲੱਗ ਰਹੇ ਨੇ ਤੁਹਾਨੂੰ। ਠੀਕ ਹੈ ਜੀ। ਤੇ ਇਹ ਗੱਲ ਤੁਹਾਨੂੰ ਦੱਸਣੀ ਸੀ, ਸ਼ੇਅਰ ਕਰਨੀ ਸੀ, ਉਹ ਕਰ ਲਈ ਹੈ। ਤੇ ਹੁਣ ਇਨਸ਼ਾਅੱਲਾ ਤੁਸੀਂ ਨਾਲ ਸਾਡੇ, ਅਸੀਂ ਜਿੱਥੇ ਵੀ ਜਾਣਾ ਤੁਹਾਨੂੰ ਨਾਲ ਲੈ ਕੇ ਜਾਣਾ। ਠੀਕ ਹੈ ਜੀ। ਲਓ ਸੱਜਣੋ ਤੇ ਸਾਥੀਓ ਤੇ ਮੇਰੇ ਚਾਹਣ ਵਾਲਿਓ ਦੋਸਤੋ, ਤੇ ਇੱਥੇ ਹੀ ਆਪਣੇ ਵਲੌਗ ਦਾ ਅੱਜ ਦਾ ਕਰਨੇ ਆ ਜੀ ਐਂਡ। ਉਮੀਦ ਕਰਨੇ ਆ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਲਾਈਕ ਕਰਨਾ, ਸ਼ੇਅਰ ਕਰਨਾ, ਆਪਣੇ ਦੋਸਤਾਂ ਨਾਲ, ਸੱਜਣਾਂ ਨਾਲ, ਸਾਥੀਆਂ ਨਾਲ ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖਣਾ ਖਿਆਲ, ਤੇ ਸਾਨੂੰ ਵੀ ਦੁਆਵਾਂ 'ਚ ਰੱਖਣਾ ਯਾਦ।
ਤੇ ਮਾਂ-ਬਾਪ ਦੀ ਖਿਦਮਤ ਕਰਨੀ ਹੈ ਤੇ ਨਮਾਜ਼ ਜ਼ਰੂਰ ਪੜ੍ਹਨੀ ਹੈ। ਠੀਕ ਹੈ ਜੀ, ਤੇ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ। ਤੇ ਠੀਕ ਹੈ, ਫਿਰ ਇਹਦੇ ਨਾਲ ਹੀ ਸਾਨੂੰ ਇਜਾਜ਼ਤ ਦਿਓ ਅਗਲੇ ਵਲੌਗ ਤੱਕ। ਇਨਸ਼ਾਅੱਲਾ ਅਗਲੇ ਵਲੌਗ 'ਚ ਹੋਏਗੀ ਮੁਲਾਕਾਤ, ਫਿਰ ਦਿਹਾੜੀਆਂ ਦੁਆਵਾਂ ਨਾਲ, ਅੱਲਾ ਦੇ ਕਰਮੋ ਫਜ਼ਲ ਦੇ ਨਾਲ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਓਕੇ, ਫਿਰ ਅੱਲਾ ਹਾਫਿਜ਼, ਸਲਾਮ ਅਲੈਕੁਮ।